ਪੈਸੇ ਦੇਣੇ ਸਾਡੇ ਜਾਂ ਮੁਸਲਮਾਨ ਹੋ ਜਾ ਪੈਸੇ ਦੇ। ਜਿਹਨੇ ਤੂੰ ਮੁਸਲਮਾਨ ਹੋ ਤੈਨੂੰ ਪੈਸੇ ਛੱਡੇ, ਤੈਨੂੰ ਪੈਸੇ ਛੱਡੇ। ਉਹਨੇ ਆਖਿਆ ਮੈਂ ਮੁਸਲਮਾਨ ਹੋ ਜਾਣਾ। ਤੁਹਾਡੀ ਬੇਟੀ ਨੂੰ ਉਹਨੇ ਕਿਹਾ ਨਹੀਂ ਵੀ ਮੁਸਲਮਾਨ ਹੋ ਜਾ? ਉਹਨੇ ਕਿਹਾ। ਅੱਛਾ, ਤੁਹਾਡੀ ਬੇਟੀ ਨੇ ਉਹਨੇ ਕਿਹਾ, ਬੱਚੀ ਨੇ ਕਿਹਾ ਵੀ ਮੇਰੇ ਮਾਪਿਓ ਨੂੰ ਪੁੱਛ ਲੈ। ਅੱਛਾ ਅੱਛਾ। ਮੇਰੇ ਮਾਪਿਓ ਨੂੰ ਪੁੱਛ ਲੈ, ਜੇ ਉਹ ਰਜ਼ਾ ਪਾਉਂਦੇ ਨੇ ਤੇ ਮੈਂ ਹੋ ਜਾਗੀ। ਉਹਨੇ ਲੱਤ ਮਾਰ ਕੇ ਉਹਦੇ ਕਲੇਜੇ ਵਿੱਚ ਲੱਤ ਮਾਰੀ ਹੈ ਤੇ ਉਹਨੂੰ ਥੱਲੇ ਸੁੱਟ ਗਿਆ। ਇਹਨੇ ਬਹੁਤ ਜ਼ਿਆਦਾ ਦੁੱਖੀ ਜੀ ਕਹਾਣੀ ਮੈਂ ਤੁਹਾਡੇ ਰੂਬਰੂ ਰੱਖਣੀ ਆ, ਤੁਹਾਡੇ ਤੇ ਫੈਸਲਾ ਛੱਡਣਾ ਸਾਰੀ ਕਹਾਣੀ ਦਾ। ਤੂੰ ਮੈਨੂੰ ਸੱਚ ਸੱਚ ਦੱਸਿਆ, ਤੁਹਾਨੂੰ ਇੱਥੇ ਕਦੇ ਕਿਸੇ ਨੇ ਕਿਹਾ ਮੁਸਲਮਾਨ ਹੋ ਜਾਓ ਜੇ ਤੰਗ ਕੀਤਾ ਹੋਵੇ ਕਦੇ ਕਿਸੇ ਮੁਸਲਮਾਨ ਨੇ? ਬੜੀ ਦੁਨੀਆ ਕਿਹਾ। ਕਦੀ ਆਪਣੇ ਦੀ ਯਾਦ ਨਹੀਂ ਵੀ ਸਾਡਾ ਧਰਮ ਇੱਥੇ ਹੋਰ ਹੁੰਦਾ? ਕਦੀ ਇੰਜ ਦਾ ਦੇਣ ਚ ਆਇਆ? ਵੇਖੋ ਆਉਂਦਾ ਵੀ ਹੈ, ਹੋਏ ਕਦੀ ਵੀ ਤੁਸੀਂ ਆਉਂਦਾ ਵੀ ਹੈ ਸਾਡੇ। ਵੇਖੋ ਭਾਜੀ, ਤੁਸੀਂ ਸਾਡੇ ਪਾਕਿਸਤਾਨੀ ਹੋ। ਹਾਂ, ਮੈਂ ਇੱਕ ਵੈਸੇ ਗੱਲ ਕਰਾਂ, ਨਾਰਾਜ਼ ਨਾ ਹੋ ਜਾਏ, ਮੈਨੂੰ ਕਿਵੇਂ ਦੀ ਗੱਲ ਕਿਉਂ ਹਾਂਜੀ ਕਰਾਂ? ਆਪਣਾ ਜਿਹੜਾ ਆਪਣਾ ਹੀ ਹੁੰਦਾ, ਭਾਵੇਂ ਜਿੰਨਾ ਮਰਜ਼ੀ ਕੋਈ ਵੀ ਧਰਮ। ਹੁਣ ਮੁਸਲਮਾਨਾਂ ਨੂੰ ਮੁਸਲਮਾਨ ਸਾਨੂੰ ਜ਼ਿਆਦਾ ਹੋਣਾ, ਤੁਹਾਡੇ ਨਾਲ ਪਿਆਰ ਹੈ ਨਾ? ਬਿਲਕੁਲ। ਤੁਸੀਂ ਸਾਡੇ ਪਾਕਿਸਤਾਨੀ ਹੋ, ਕੋਈ ਇਨਸਾਨ ਹੋ। ਕਦੀ ਐਵੇਂ ਤਾਂ ਨਹੀਂ ਹੈ ਕਿ ਯਾਰ ਮੇਰਾ ਹੋਰ ਧਰਮ ਦੇ ਹੁੰਦੇ ਸਾਡੇ, ਸ਼ਾਇਦ ਸਾਡੀ ਐਵੇਂ ਦੀ ਗੱਲ ਨਾ ਹੁੰਦੀ, ਜਾਂ ਹੋਰ ਮੇਰੇ ਇੱਥੇ ਵਾਵਾ ਘਰ ਹੁੰਦੇ, ਯਾਨੀ ਤੁਹਾਨੂੰ ਕੋਈ ਮਿਲਣ ਵੀ ਕਦੀ ਆਇਆ ਕਿ ਨਹੀਂ? ਕੋਈ ਨਹੀਂ ਮਿਲਣਾ, ਕੋਈ ਪੁੱਛਦਾ ਨਹੀਂ। ਨਾ ਨਾ, ਇਹ ਲੋਕ ਵੇਖ ਲਓ ਜੀ, ਤੁਸੀਂ ਉੱਥੋਂ ਕਿੰਨੇ ਆਂਦੇ ਜੀ। ਕਈ ਯੂਟਿਊਬਰ ਆਏ ਪਿਛਾਂ, ਜੇ ਡਾਕਟਰ ਯਾਤਰੀ ਆਇਆ, ਉਹ ਜਿਹੜੇ ਨੇ ਉਹ ਦੋ ਜੀ ਨੇ, ਦੋਵੇਂ ਜਣੇ ਕੀ ਉਹਦਾ ਨਾਂ ਰਿਪਨ ਖੁਸ਼ੀ ਕੇ, ਉਹ ਆਏ। ਉਹ ਇੱਥੇ ਆਣ ਕੇ ਹੋਰ ਸਾਰਾ ਕੁਝ ਵਿੰਦੇ ਨੇ। ਜਿਹੜੇ ਇੱਥੇ ਵਸਦੇ ਨੇ ਹਿੰਦੂ ਜਾਂ ਸਿੱਖ, ਉਹਨਾਂ ਨੂੰ ਚਾਹੀਦਾ ਇੱਥੇ ਵੀ ਆਣ ਕੇ ਉਹਨਾਂ ਨੂੰ ਮਿਲਣ, ਹਾਲ ਵਾਲ ਪੁੱਛਣ। ਚਲੋ ਇਹਨਾਂ ਦਾ ਥੋੜਾ ਜਿੱਥੇ ਇੱਕ ਘਰ ਜਿਵੇਂ ਹੁਣ ਇੱਥੇ ਲਾਗੇ ਲਾਗੇ ਕੋਈ ਹਿੰਦੂ ਨਹੀਂ ਹੈਗਾ, ਇਹਨਾਂ ਕੱਲਿਆਂ ਦਾ ਘਰ ਹੈ। ਚਲੋ ਇਹਨਾਂ ਨੂੰ ਆਪਣਾ ਪਾਣੀ ਜਿਹੜਾ ਆਣ ਕੇ ਥੋੜਾ ਇਹਨਾਂ ਨੂੰ ਹੋਏਗਾ, ਚੱਲ ਸਾਡੇ ਵੀ ਕੋਈ ਸਾਨੂੰ ਮਿਲਣ ਆਉਂਦਾ। ਉਹਨਾਂ ਨੂੰ ਚਾਹੀਦਾ ਇੱਥੇ ਆਣ ਕੇ ਨਾ ਹਾਲ ਵਾਲ ਵੀ ਪੁੱਛੋ। ਉੱਥੋਂ ਹੁੰਦੇ ਨੇ ਆਣ ਕੇ ਟਿਕਟਾਂ ਕਰਾਉਣ, ਮਿਲਣ ਤੁਰ ਪਓ ਜੀ, ਐ ਨੂੰ ਜਾਓ ਜੀ, ਆਉਣ ਨੂੰ ਜਾਓ ਜੀ, ਕੋਈ ਇਹਨਾਂ ਨੂੰ ਪੁੱਛ ਲਿਆ ਕਰੋ। ਵੱਡੇ ਵੱਡੇ ਲੋਕਾਂ ਨੂੰ ਮਿਲਦੇ। ਹਾਂ, ਮੇਰੀ ਗੱਲ ਦਾ ਲੱਗੇਗੀ ਤੇ ਬੁਰੀ, ਲੇਕਿਨ ਮੈਂ ਕਹਿੰਦਾ ਕਿ ਜੇ ਤੁਸੀਂ ਆਉਂਦੇ ਹੋ ਇਹਨਾਂ ਨੂੰ ਆਣ ਕੇ ਚਲੋ ਮਿਲ ਲਿਆ ਕਰੋ। ਲਾਜ਼ਮੀ ਤੁਸੀਂ ਇਹਨਾਂ ਕੋਲ ਆਣ ਕੇ ਕਰੋੜਾਂ ਰੁਪਈਏ ਦੇਵੋ, ਉਂਝ ਹੀ ਆਣ ਕੇ ਮਿਲ ਲਿਆ ਕਿ ਯਾਰ ਸਾਡਾ ਰਹਿ ਰਿਹਾ, ਅਸੀਂ ਇਹਨਾਂ ਪਿਆਰ ਮੁਹੱਬਤ ਕੋਈ ਨਹੀਂ, ਹੌਸਲਾ ਜਿਹੜਾ ਹੋ ਜਾਂਦਾ। ਸਾਨੂੰ ਜਦੋਂ ਤਲਾਬ ਮਿਲਦੀ ਸੀ ਅਸੀਂ ਪਰੇਸ਼ਾਨ ਹੁੰਦੇ ਸਾਂ, ਜਾਂਦਿਆਂ 16 ਸਫਾ ਕਰਾਣੀ ਉਹਨਾਂ ਦੀ। ਅੱਛਾ ਅੱਛਾ। ਫਿਰ ਰਵੋ ਜੀ, ਕੋਈ ਗੱਲ ਨਹੀਂ, ਅੱਗੋਂ ਨਹੀਂ ਝਿੜਕਦਾ। ਅੱਛਾ, ਧੀਆਂ ਵਾਲੇ ਸਿਰ ਨੀਵੇਂ ਹੁੰਦੇ ਨੇ? ਧੀਆਂ ਵਾਲੇ ਸਿਰ ਨੀਵੇਂ ਹੁੰਦੇ। ਹਾਂਜੀ। ਉਹਨੇ ਇਸ ਤਰ੍ਹਾਂ ਕੀਤਾ ਵੀ ਉਹ ਮੁਸਲਮਾਨ ਹੋ ਗਿਆ। ਜਵਾਈ ਤੁਹਾਡਾ? ਜਵਾਈ ਸਾਡਾ। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਜ਼ਮੀ ਵੀਡੀਓ ਨੂੰ। ਮੈਂ ਤੁਹਾਨੂੰ ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਵੀਰ ਮੁਹੰਮਦ ਤਨਵੀਰ। ਨਜ਼ਰੀਨ, ਇੱਕ ਅੱਜ ਦੀ ਬੜੀ ਦੁਖੀ ਇੱਕ ਹਿੰਦੂ ਖਾਨਦਾਨ ਦੀ ਜਿਹੜੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਉਹਦੇ ਨਾਲ ਗੱਲਬਾਤ ਕਰਨੀ ਹੈ। ਇਹ ਪਿੰਡ ਸਿਕੰਦਰਪੁਰ, ਨਵਾਂ ਪਿੰਡ ਵੀ ਇਹਨੂੰ ਕਹਿੰਦੇ ਆ। ਤਹਿਸੀਲ ਇਹਦੀ ਹੈਗੀ ਜ਼ਫਰਵਾਲ ਤੇ ਜ਼ਿਲ੍ਹਾ ਹੈਗਾ ਨਾਰਵਾਲ। ਤੇ ਇੱਥੇ ਇੱਕ ਪੂਰੇ ਪਿੰਡ ਦੇ ਵਿੱਚ ਇੱਕੋ ਹੀ ਘਰ ਜਿਹੜਾ ਹਿੰਦੂਆਂ ਦਾ, ਸਾਰੇ ਮੁਸਲਮਾਨ ਨੇ। ਸਾਨੂੰ ਪਤਾ ਲੱਗਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਿਆਦਤੀ ਹੁੰਦੀ, ਬੜਾ ਉਹਨਾਂ ਨੂੰ ਦੁਖੀ ਕੀਤਾ ਹੋਇਆ ਇੱਥੋਂ ਆਵਾਮ ਨੇ, ਮੁਸਲਮਾਨਾਂ ਨੇ। ਵੇਖਣੇ ਉਹਦੇ ਵਿੱਚ ਕੀ ਹਕੀਕਤ ਹੈ, ਕੀ ਉਹਦੇ ਵਿੱਚ ਝੂਠ ਹੈ। ਕਿ ਅਸੀਂ ਬਹੁਤ ਜ਼ਿਆਦਾ ਸਫ਼ਰ ਕਰਕੇ ਉੱਥੇ ਪਹੁੰਚੇ। ਸਾਨੂੰ ਜਿਵੇਂ ਪਤਾ ਚੱਲਿਆ ਕਿ ਉੱਥੇ ਇੱਕ ਹਿੰਦੂ ਧਰਮ ਕਮਿਊਨਿਟੀ ਦੇ ਲੋਕੀ ਜਿਹੜੇ ਰਹਿੰਦੇ ਨੇ, ਅਸੀਂ ਇੱਥੇ ਪਹੁੰਚ ਗਏ ਹਾਂ। ਉਹਨਾਂ ਦੇ ਘਰ ਕੋਲ ਇਹ ਵੇਖੋ, ਉਹਨਾਂ ਦੀ ਹਵੇਲੀ ਸਾਹਮਣੇ ਨਜ਼ਰ ਆ ਰਹੀ ਪਿੱਛੇ, ਤੇ ਇਹ ਹੀ ਉਹ ਭਾਈ ਨੇ ਮੇਰੇ ਲਾਗੇ ਬੈਠੇ ਹੋਏ ਜਿਹੜੇ, ਤੇ ਇਹ ਉਹਨਾਂ ਦੀ ਹਵੇਲੀ ਬੋਲੀ ਹੈ। ਬਸ ਤੁਹਾਡੇ ਸਾਹਮਣੇ ਕੋਠਾ ਜਿਵੇਂ ਦੇ ਹਾਲਾਤ ਨੇ ਸਾਰੇ, ਇਹ ਉਹਨਾਂ ਦੀ ਜਗ੍ਹਾ। ਤੇ ਇਹਨਾਂ ਦੀ ਬਹੁਤ ਜ਼ਿਆਦਾ ਦੁੱਖੀ ਜੀ ਕਹਾਣੀ ਮੈਂ ਤੁਹਾਡੇ ਰੂਬਰੂ ਰੱਖਣੀ ਆ, ਤੁਹਾਡੇ ਤੇ ਫੈਸਲਾ ਛੱਡਣਾ ਸਾਰੀ ਕਹਾਣੀ ਦਾ। ਆਓ ਇਹਨਾਂ ਨਾਲ ਗੱਲਬਾਤ ਕਰਨੇ ਜੀ। ਭਾਜੀ ਕੀ ਹਾਲ ਜੀ? ਠੀਕ ਜੀ, ਸ਼ੁਕਰ ਹੈ ਮਾਲਕ ਦਾ। ਖੁਸ਼ ਜੀ? ਬਿਲਕੁਲ ਖੁਸ਼। ਤੁਹਾਡੀ ਬੜੀ ਮਿਹਰਬਾਨੀ ਜੀ, ਤੁਸੀਂ ਥੋੜਾ ਸਾਡੇ ਲਾਗੇ ਬਹਿ ਗਏ। ਤੇ ਭਾਜੀ ਕੀ ਨਾ ਆਪਣਾ? ਧਰਮਚੰਦ। ਧਰਮਚੰਦ? ਹਾਂਜੀ। ਤੇ ਆਪਣੇ ਬਾਪੂ ਦਾ ਪਿਤਾ ਦਾ ਨਾਮ ਦੱਸੋ। ਬਾਪੂ ਦਾ ਨਾਮ ਰਾਮਚੰਦ ਤੇ ਮਾਤਾ ਦਾ? ਸਮਿਤਰੀ ਦੇਵੀ। ਸਮਿਤਰੀ ਦੇਵੀ। ਅੱਛਾ ਜੀ, ਮੈਂ ਥੋੜਾ ਕੁ ਦੱਸ ਦਵਾਂ ਇਹਨਾਂ ਦੇ। ਅਸੀਂ ਸਾਰਾ ਜਿਹੜੇ ਘਰ ਵਾਲੇ ਨੇ, ਬਾਕੀ ਤੁਹਾਨੂੰ ਘਰ ਹੀ ਵਿਖਾਵਾਂਗੇ, ਲੇਕਿਨ ਇਹ ਜਿਹੜੀ ਉਹ ਅਲੱਗਾ ਵੀਡੀਓ ਆਏਗੀ, ਬਾਕੀ ਸਾਰਿਆਂ ਦੇ ਵਿੱਚ ਬਹਿ ਕੇ ਇੰਟਰਵਿਊ ਨਾਲ ਜਾ ਕੇ ਕਰਨੇ ਆ, ਘਰ ਬਕਾਇਆ ਤੁਹਾਨੂੰ ਵਿਖਾਣੇ। ਅੱਛਾ ਭਾਜੀ, ਤੁਹਾਡੇ ਭਰਾ ਕਿੰਨੇ? ਭਰਾ 6 ਭਾਈ ਹੈ। ਉਹਨਾਂ ਦਾ ਨਾਮ ਜਲਦੀ ਦੱਸਿਆ ਜੀ। ਇੱਕ ਦਾ ਨਾਮ, ਮੇਰਾ ਨਾਮ ਧਰਮਚੰਦ ਹੈ ਜੀ, ਵੱਡਾ ਮੈਂ ਆ। ਅੱਛਾ ਜੀ। ਉਸ ਤੋਂ ਛੋਟਾ ਪੂਰਨ ਚੰਦ ਹੈ। ਉਸ ਤੋਂ ਛੋਟਾ ਤਾਰਕ ਚੰਦ। ਉਸ ਤੋਂ ਛੋਟਾ ਸੋਹਣ ਲਾਲ। ਉਸ ਤੋਂ ਛੋਟਾ ਹੀ ਕਰਮਚੰਦ, ਉਹ ਫੌਤ ਹੋ ਗਏ ਨੇ। ਅੱਛਾ ਅੱਛਾ। ਇੱਕ ਬਚਨ ਲਾਲ। ਅੱਛਾ ਅੱਛਾ। ਹਾਂਜੀ। ਤੇ ਉਹ ਮੈਨੂੰ ਇੱਥੇ ਆਣ ਕੇ ਪਤਾ ਲੱਗਾ ਰਾਜ ਮਾਇਆ ਦੇ ਇੱਕ ਮੁਸਲਮਾਨ ਧਰਤੀ ਭਰਾ ਹੋਇਆ। ਹਾਂ, ਇੱਕ ਭਾਈ ਸਾਡਾ ਮੁਸਲਮਾਨ ਹੋਇਆ। ਧੱਕਾ ਹੋਇਆ ਜਾਂ ਆਪੇ ਆਪ ਹੋਇਆ? ਨਹੀਂ, ਆਪਣੀ ਖੁਸ਼ੀ ਨਾਲ ਹੀ ਹੋਇਆ। ਅੱਛਾ ਅੱਛਾ। ਕੋਈ ਕਿਸੇ ਨੇ ਮਜਬੂਰ ਨਹੀਂ ਕੀਤਾ। ਅੱਛਾ। ਆਪਣੀ ਖੁਸ਼ੀ ਨਾਲ ਹੋਇਆ। ਸ਼ਾਦੀ ਅਸੀਂ ਇਹਨਾਂ ਲੋਕਾਂ ਵਿੱਚ ਕਿਸੇ ਨੇ ਉਹਨੂੰ ਆਏ ਨਹੀਂ ਆਖਿਆ ਵੀ ਤੂੰ ਘਰ ਦੇ ਵਿੱਚ ਸਾਡੇ ਵਿੱਚ ਆ, ਤੇਰੀ ਸ਼ਾਦੀ ਕਰੀਏ ਜਾਂ ਕਰੀਏ ਉਹ ਕਰੀਏ। ਉਹਦੀ ਸ਼ਾਦੀ ਵੀ ਅਸੀਂ ਆਪੇ ਕੀਤੀ ਆ। ਕੋਈ ਨਹੀਂ ਸ਼ਾਦੀ ਵੀ ਅਸੀਂ ਆਪੇ ਕੀਤੀ ਹੈ। ਅੱਛਾ। ਸ਼ਾਦੀ ਤੋਂ ਬਾਅਦ ਨੰਗੋ ਭਾਜੀ ਕੋਈ ਨਹੀਂ ਮਸਲਾ। ਸ਼ਾਦੀ ਤੋਂ ਬਾਅਦ ਉਹ ਆਪਣੇ ਜਿਹੜਾ ਨਾ ਬੇਗਮ ਲੈ ਕੇ ਆਪਣੀ ਉਹਨੇ ਜਗ੍ਹਾ ਲਈ ਹੈ। ਜਗ੍ਹਾ ਛੱਤ ਕੇ ਬਣਾ ਕੇ ਆਪਣੇ ਬੱਚੇ ਵੀ ਉੱਥੇ ਨੇ ਤੇ ਲਹਿਦਾ ਰਹਿਣ ਡਿਆ ਸਾਡਾ। ਅੱਛਾ ਭਾਜੀ, ਤੇ ਇੱਥੇ ਇੱਕੋ ਹੀ ਘਰ ਹੈ ਆਪਣਾ? ਇੱਕੋ ਹੀ ਘਰ। ਪਿੰਡ ਦਾ ਨਾਮ ਥੋੜਾ ਦੱਸ ਦਿਓ ਜਲਦੀ। ਸਿਕੰਦਰਪੁਰ ਪਿੰਡ ਦਾ ਨਾਮ ਹੈ। ਨਵਾਂ ਪਿੰਡ ਵੀ ਕਹਿੰਦੇ ਨੇ, ਸਿਕੰਦਰਪੁਰ ਵੀ ਕਹਿੰਦੇ ਨੇ। ਅੱਛਾ। ਹਾਂ। ਤੇ ਤੁਹਾਨੂੰ ਤਹਿਸੀਲ ਜਿਵੇਂ ਮੈਂ ਦੱਸਿਆ
ਤਹਿਸੀਲ ਸਾਡਾ ਜ਼ਿਲ੍ਹਾ ਨਾਰਵਾਲ ਹੈ, ਤਹਿਸੀਲ ਜ਼ਫਰਵਾਲ ਹੈ, ਡਾਕਖਾਨਾ ਮਰਜਾਲ ਹੈ। ਅੱਛਾ, ਤੇ ਆਪਣਾ ਕੱਲਿਆਂ ਦਾ ਘਰ ਹੈ? ਕੱਲਿਆਂ ਦਾ ਘਰ, ਸਾਰੇ ਮੁਸਲਮਾਨ? ਸਾਰੇ ਮੁਸਲਮਾਨ। ਆਲੇ ਦੁਆਲੇ ਪਿੰਡ ਉਹ ਵੀ ਮੁਸਲਮਾਨ। ਅੱਛਾ ਭਾਜੀ, ਆਪਣੇ ਬੱਚੇ ਕਿੰਨੇ? ਬੱਚੇ ਜੀ ਆਪਣੇ 3 ਬੱਚੇ ਨੇ, 5 ਬੇਟੀਆਂ ਨੇ। ਅੱਛਾ ਜੀ, ਬੱਚਿਆਂ ਦੇ ਨਾਮ ਦੱਸ ਦਿਓ। ਬੱਚਿਆਂ ਦਾ ਇੱਕ ਦਾ ਨਾਂ ਰਸ਼ੀ ਕੁਮਾਰ ਹੈ ਵੱਡਾ, ਅੱਛਾ, ਦੂਸਰੇ ਦਾ ਨਾਂ ਰੋਹ ਚਾਂਦ ਹੈ, ਇੱਕ ਦਾ ਨਾਂ ਰਾਹੁਲ ਹੈ। ਅੱਛਾ ਅੱਛਾ, ਹਾਂਜੀ। ਬੇਟੀਆਂ ਕਿੰਨੀਆਂ? ਬੇਟੀਆਂ 5। ਉਹਨਾਂ ਦੇ ਨਾਮ ਦੱਸ ਬੇਟੀਆਂ ਦੇ। ਵੱਡੀ ਦਾ ਨਾਂ ਕਿਰਨ ਕੁਮਾਰੀ ਹੈ, ਅੱਛਾ ਦੂਸਰੇ ਦਾ ਨਾਂ ਇਰਨ ਕੁਮਾਰੀ, ਅੱਛਾ ਜੀ, ਇੱਕ ਦਾ ਨਾਂ ਸਨੇਹਾ ਕੁਮਾਰੀ ਹੈ, ਅੱਛਾ ਇੱਕ ਦਾ ਨਾਂ ਨੇਹਾ ਕੁਮਾਰੀ ਹੈ, ਇੱਕ ਦਾ ਨਾਂ ਸਨੇਹਾ ਕੁਮਾਰੀ ਹੈ। ਅੱਛਾ ਅੱਛਾ, ਤੇ ਬੱਚੇ ਜਵਾਨ ਨੇ ਆਪਣੇ? ਬੱਚੇ ਜਵਾਨ ਹੋਏ ਨੇ। ਵਿੱਚੋਂ ਵਿਆਹ ਹੈ ਕੋਈ ਬੱਚਾ? 2 ਬੱਚੀਆਂ ਵਿਆਹੀਆਂ ਨੇ, ਅੱਛਾ ਅੱਛਾ ਇੱਕ ਉੱਚਾ ਕਲਾਂ ਹੈ ਜ਼ਫਰਵਾਲ ਦੇ ਨਾਲ, ਅੱਛਾ ਇੱਕ ਬੀਬਾਬਾਦ ਹੈ ਕਿੰਗਰਿਆਂ ਤੋਂ ਅਗਲੀ ਸਾਰ ਤੇ ਮੋੜਾ ਤੇ। ਅੱਛਾ ਅੱਛਾ, ਸੁਖੀ ਨੇ ਆਪਣੇ ਘਰਾਂ ਚ? ਨਹੀਂ, ਇੱਕ ਬੀਵੀ ਬੱਚੀ ਜਿਹੜੀ ਹੈ ਨਾ ਮੇਰੀ, ਉਹ ਤੇ ਬਹੁਤ ਘਰੋਂ ਤੰਗ ਸੀ। ਘਰੋਂ ਤੰਗ ਸੀ? ਹਾਂਜੀ, ਮਾਲਕ ਉਹਦਾ ਜਿਹੜਾ ਨਸ਼ਾ ਵੀ ਕਰਦਾ ਸੀ, ਮਾਰਦਾ ਕੁੱਟਦਾ ਸੀ। ਸਾਨੂੰ ਜਦੋਂ ਤਲਾਹ ਮਿਲਦੀ ਸੀ ਅਸੀਂ ਪਰੇਸ਼ਾਨ ਹੁੰਦੇ ਸਾਂ, ਜਾਂਦਿਆਂ 16 ਸਫਾ ਕਰਾਣੀ ਉਹਨਾਂ ਦੀ। ਅੱਛਾ ਅੱਛਾ, ਫਿਰ ਰਵੋ ਜੀ, ਕੋਈ ਗੱਲ ਨਹੀਂ, ਅੱਗੋਂ ਨਹੀਂ ਝਿੜਕਦਾ। ਅੱਛਾ, ਧੀਆਂ ਵਾਲੇ ਦੇ ਸਿਰ ਨੀਵੇਂ ਹੁੰਦੇ ਨੇ? ਧੀਆਂ ਵਾਲੇ ਸਿਰ ਨੀਵੇਂ ਹੁੰਦੇ। ਹਾਂਜੀ। ਉਹਨੇ ਇਸ ਤਰ੍ਹਾਂ ਕੀਤਾ ਵੀ ਉਹ ਮੁਸਲਮਾਨ ਹੋ ਗਿਆ। ਜਵਾਈ ਤੁਹਾਡਾ? ਜਵਾਈ ਸਾਡਾ। ਅੱਛਾ। ਬੱਚਿਆਂ ਨੂੰ ਉਹ ਨਹੀਂ ਕਰ ਸਕਿਆ, ਨਹੀਂ ਮੁਤਮਿਲ ਨਹੀਂ ਕਰ ਸਕਿਆ ਬੱਚਿਆਂ ਨੂੰ। ਕਿਸੇ ਦਾ ਲੈਣ ਦੇਣ ਸੀ, ਉਹਦੇ ਵਿੱਚੋਂ ਕਿਸੇ ਨੇ ਕਿਹਾ ਵੀ ਜੇ ਤੇ ਤੂੰ ਪੈਸੇ ਦੇਣੇ ਸਾਡੇ, ਜਾਂ ਮੁਸਲਮਾਨ ਹੋ ਜਾ, ਪੈਸੇ ਦੇ। ਇਹ ਮੁਸਲਮਾਨ ਹੋ ਤੈਨੂੰ ਪੈਸੇ ਛੱਡੇ? ਤੈਨੂੰ ਪੈਸੇ ਛੱਡੇ। ਉਹਨੇ ਆਖਿਆ ਮੈਂ ਮੁਸਲਮਾਨ ਹੋ ਜਾਣਾ। ਉਹਨੇ ਬੀਵੀ ਬੱਚੇ ਵੀ ਛੱਡੇ, ਇਹਨਾਂ ਨੂੰ ਨਹੀਂ ਮੁਤਮਿਲ ਕਰ ਸਕਿਆ। ਆਪੇ ਉਹਨੇ ਤੁਹਾਡੀ ਬੇਟੀ ਨੂੰ ਉਹਨੇ ਕਿਹਾ ਨਹੀਂ ਵੀ ਮੁਸਲਮਾਨ ਹੋ ਜਾ? ਉਹਨੇ ਕਿਹਾ। ਅੱਛਾ, ਤੁਹਾਡੀ ਬੇਟੀ ਨੇ ਉਹਨੇ ਕਿਹਾ, ਬੱਚੀ ਨੇ ਕਿਹਾ ਵੀ ਮੇਰੇ ਮਾਪਿਓ ਨੂੰ ਪੁੱਛ ਲੈ। ਅੱਛਾ ਅੱਛਾ, ਮੇਰੇ ਮਾਪਿਓ ਨੂੰ ਪੁੱਛ ਲੈ, ਜੇ ਉਹ ਰਜ਼ਾ ਬੰਦ ਨੇ ਤੇ ਮੈਂ ਹੋ ਜਾਗੀ। ਉਹਨੇ ਲੱਤ ਮਾਰ ਕੇ ਉਹਦੇ ਕਲੇਜੇ ਵਿੱਚ ਲੱਤ ਮਾਰੀ ਹੈ ਤੇ ਉਹਨੂੰ ਥੱਲੇ ਸੁੱਟ ਛੜਿਆ ਮੰਜੀ ਤੋਂ। ਓਹੋ, ਇਹ ਗੁੱਸੇ ਜਾਣ ਕੇ ਮਾਰ ਲਾ ਪਏ? ਕਿਉਂ ਨਹੀਂ ਹੋਣ ਦੀ ਮੁਸਲਮਾਨ? ਕਿਉਂ ਨਹੀਂ ਹੋਣ ਦੀ? ਮੈਂ ਤੇਰੇ ਮਾਪਿਓ ਨੂੰ ਨਹੀਂ ਪੁੱਛਣਾ। ਅੱਛਾ ਠੀਕ ਹੈ। ਅੱਛਾ, ਦੂਸਰੇ ਦਿਨ ਸੁਨਾਹ ਆਇਆ, ਅਸੀਂ ਗਏ ਆ, ਮਾਂ ਔਰ ਜੀ ਨੂੰ ਘੱਲਿਆ ਮੈਂ। ਅੱਛਾ, ਨਹੀਂ ਤੇ ਉਹ ਕੋਈ ਸੱਟ ਤੇ ਨਹੀਂ ਲੱਗੀ ਜ਼ਿਆਦਾ? ਕੀ ਮਸਲਾ ਬਣਿਆ? ਨਹੀਂ ਨਹੀਂ, ਸੱਟ ਨਹੀਂ ਜ਼ਿਆਦਾ ਕੋਈ ਨਹੀਂ ਲੱਗੀ, ਬਸ ਅੱਛਾ ਅੱਛਾ, ਦਿਲ ਦੇ ਲਾਗੇ ਲੱਗ ਗਈ ਤੇ ਉਹ ਜਿਹੜਾ ਨਾ ਗਸ਼ ਪੈ ਗਿਆ। ਅੱਛਾ ਅੱਛਾ, ਪਾਣੀ ਛਾਣੀ ਪਕਾਇਆ, ਹੋਸ਼ ਆਈ ਹੈ, ਰੋਂਦੀ ਕਰਵਾਉਂਦੀ ਰਹੀ, ਗਾਲਾਂ ਗੂਲਾ ਕੱਢਦੀ ਰਹੀ। ਇਹ 3 ਦਿਨ ਤੋਂ ਬਾਅਦ ਆਇਆ। ਉਹਨਾਂ ਜਿਹਨੂੰ ਮਾਂ ਉਹਦੀ ਗਈ ਸੀ ਬੱਚੀ ਦੀ। ਭਾਜੀ, ਬੇਟੀ ਦੇ ਬੱਚੇ ਆਏ ਨੇ ਤੁਹਾਡੇ? 4 ਬੱਚੇ ਨੇ। 4 ਬੱਚੇ ਨੇ? ਬੇਟੇ ਨੇ ਚਾਰੇ? ਇਹ 2 ਬੇਟੀਆਂ 2 ਬੇਟੇ। 2 ਬੇਟੀਆਂ 2 ਬੇਟੇ। ਅੱਛਾ ਹਾਂਜੀ। ਅੱਛਾ, ਠੀਕ ਹੈ। ਇਹਨਾਂ ਨੂੰ ਜੀ ਅਸੀਂ ਗਏ ਆ, ਮਾਂ ਉਹਦੀ ਨੇ ਪੁੱਛਿਆ ਵੀ ਤੂੰ ਇਸ ਤਰ੍ਹਾਂ ਕਿਉਂ ਕੀਤਾ? ਉਹ ਬੱਚੇ ਤੁਹਾਡੇ ਜਵਾਈ ਦੇ ਮਾਂ ਨੇ? ਨਹੀਂ ਨਹੀਂ, ਮੇਰੀ ਬੀਵੀ ਨੇ। ਤੁਹਾਡੀ ਬੀਵੀ ਨੇ? ਹਾਂ। ਅੱਛਾ ਅੱਛਾ, ਬੱਚੀ ਦੀ ਮਾਂ ਨੇ। ਹਾਂ ਹਾਂ। ਸਿਕੰਦਰ ਤੂੰ ਇਸ ਤਰ੍ਹਾਂ ਕਿਉਂ ਕੀਤਾ? ਤੂੰ ਨਹੀਂ ਸੀ ਕਰਨਾ ਚਾਹੀਦਾ। ਉਹਨੇ ਆਖਿਆ ਮੈਂ ਕਰ ਲਈ ਆਪਣੀ ਮਰਜ਼ੀ। ਇਹ ਸ਼ਦੈਨ ਜੀ ਮੇਰੇ ਪੱਲੇ ਪਾਈ ਆ। 4 ਬੱਚੇ ਹੋ ਗਏ ਨੇ, ਸ਼ਦੈਨ ਹੋ ਗਈ। ਠੀਕ ਹੈ। ਉਹਨੇ ਚੰਗਾ ਕੀਤਾ ਆਪਣੇ ਮਾਪਿਓ ਨੂੰ ਪੁੱਛਣ ਦੀ। ਉਹਨੇ ਕਿਹਾ ਵੀ ਮੇਰੇ ਮਾਪਿਓ ਨੂੰ ਪੁੱਛ ਲੈ, ਅਗਰ ਜੇ ਇਸ ਤਰ੍ਹਾਂ ਹੋ ਸਕਦੀ ਤੇ ਕੀ ਖਿਆਲ ਹੈ ਮਾਪਿਓ ਸੀ ਇਹਦਾ ਮਿਲਣਾ ਜਾਂ ਨਾ ਮਿਲਣਾ, ਉਹ ਤੋਂ ਬਾਅਦ ਦੀ ਗੱਲ ਹੈ। ਮਾਪਿਓ ਤਾਂ ਮਿਲਦੇ ਰਹਿੰਦਾ, ਭਾਵੇਂ ਮੁਸਲਮਾਨ ਹੋ ਜਾਓ ਤੇ ਭਾਵੇਂ ਜਿੱਥੇ ਮਰਜ਼ੀ ਜੋ ਵੀ ਹੋ ਜਾਓ। ਹਜੇ ਤੇ ਲਾਤ ਨਹੀਂ ਛੱਡਦੀ? ਲਾਤ ਨਹੀਂ ਛਡਾਉਣੀ। ਠੀਕ ਹੈ। ਹੋਰ ਭੈਣਾ ਭਰਾ ਛੱਡ ਛੱਡਦੇ ਤੇ ਵੱਖਰੀ ਗੱਲ ਸੀ। ਤੇ ਮਾਪਿਓ ਵਾਸਤੇ ਉਹ ਮੁਸਲਮਾਨ ਵੀ ਹੋ ਜਾਏ ਤੇ ਉਸੇ ਤਰ੍ਹਾਂ ਤੇ ਹਿੰਦੂ ਵੀ ਰਵੇ ਤੇ ਉਸੇ ਤਰ੍ਹਾਂ। ਅਸੀਂ ਆਪਣੇ ਘਰ ਲੈਂਦਾ, ਬੱਚੀ ਨੂੰ ਲੈਂਦਾ, ਬੱਚੇ ਵੀ ਲੈਂਦਾ। ਅੱਛਾ। ਤੀਸਰਾ ਮਹੀਨਾ ਹੋ ਗਿਆ, ਨਾ ਖਰਚਾ ਨਾ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਸਾਡੇ ਤੇ ਚੜਦਾ ਹੀ ਚੜਦਾ ਚਾੜੀ ਜਾਂਦੇ। ਉਹ ਮੁਸਲਮਾਨ ਹੋ ਚੁੱਕਿਆ? ਉਹ ਮੁਸਲਮਾਨ ਹੋ ਗਿਆ। ਅੱਛਾ। ਠੀਕ ਹੈ। ਅਸੀਂ ਸਾਰਿਆਂ ਦੀ ਕਿਸੇ ਦੀ ਨਹੀਂ ਸੁਣੀ। ਆਪਣੇ ਦਿਲ ਦਾ ਫੈਸਲਾ ਸਾਡਾ ਵੀ ਇਹਨਾਂ ਨੂੰ 18 ਸਾਲ ਵੀ ਰੱਖਾਂਗੇ ਤੇ ਫਿਰ ਵੀ ਉਹਨਾਂ ਦੇ ਬਗਾਨੀਆਂ ਮਾਨਤਾ ਨੇ ਬੱਚੇ ਤੇ ਪਾਲ ਕੇ ਤੇ ਦੇਣੇ ਨੇ। ਹਾਂਜੀ। ਤੇ ਜਿਹੜਾ ਜੰਮੇ ਨਾ ਹੋਈ ਪਾਲਣ। ਨਾਲੇ ਧੀ ਦਾ ਘਰ ਵਸਿਆ ਰਹੇ। ਨਾਲੇ ਧੀ ਦਾ ਘਰ ਵਸਿਆ। ਦੇਖੋ ਜੀ, ਮਾਂ ਪਿਓ ਦੇ ਦਿਨ ਚ ਕਈ ਖਿਆਲ ਆ। ਹਾਂਜੀ। ਇਹ ਉਹ ਮੁਸਲਮਾਨ ਹੀ ਆ ਨਾ। ਅਸੀਂ ਕਿਸੇ ਨੂੰ ਕਿਉਂ ਆਖਣਾ ਵੀ ਤੂੰ ਕਰ? ਅਸੀਂ ਆਪੇ ਖੁਦ ਕਹਿੰਦੇ ਆ ਪੁੱਤਰ ਤੇਰਾ ਘਰ ਵਸਦਾ, ਆਪਣੇ ਬੱਚੇ ਸਾਂਭ ਤੇ ਤੂੰ ਮੁਸਲਮਾਨ ਹੋ ਜਾ। ਹਾਏ ਹਾਏ। ਠੀਕ ਹੈ। ਯਾਨੀ ਇਹ ਕੁਰਬਾਨੀ ਦੇ ਰਹੇ, ਕੋਈ ਧਰਮ ਬੇਸ਼ੱਕ ਛੱਡੇ ਪਈ, ਲੇਕਿਨ ਸਾਡੀ ਧੀ ਦਾ ਘਰ ਵਸ ਜੇ, ਉਹਦੇ ਬੱਚੇ ਨਾਲ ਰੋਲਣਾ, ਉਹਦੇ ਬੱਚੇ ਨਾਲ ਰੋਲਣਾ। ਮਾਂ ਦਾ ਸਹਾਰਾ ਹੈ ਉਹਨਾਂ ਦਾ। ਮਾਂ ਦਾ ਸਹਾਰਾ ਹੈ। ਹੋਰ ਮਾਲਕ ਦੀ ਜ਼ਾਤ ਨੇ ਸਾਨੂੰ ਵੀ ਰੋਟੀ ਦਿੰਦਾ। ਭਾਜੀ ਤੁਹਾਨੂੰ ਕਿਸੇ ਨੇ ਮੁਸਲਮਾਨ ਨੇ ਤੇ ਨਹੀਂ ਯੂਰਪ ਐਮਪੀਐਮ ਨੇ ਜਾਂ ਕਿਸੇ ਨੇ ਕਿਹਾ ਆਪਣੀ ਧੀ ਨੂੰ ਮੁਸਲਮਾਨ ਲਾ? ਇਹ ਸਾਡੇ ਆਪਣੇ ਦਿਲ ਦੀ ਹੈ ਤਾਂ ਦੱਸੋ। ਨਹੀਂ ਕੋਈ ਨਹੀਂ, ਬਿਲਕੁਲ।
ਅੱਛਾ ਕਿਸੇ ਬੰਦੇ ਨੇ ਸਾਨੂੰ ਤੜੀ ਵੀ ਨਹੀਂ ਲਾਈ ਅੱਛਾ ਅੱਛਾ ਵੀ ਅਸੀਂ ਇਹ ਕਰ ਦਾਂਗੇ ਜੇ ਉਹ ਕਰ ਦਾਂਗੇ, ਨਹੀਂ ਆਪਣੇ ਦਿਲ ਦੀ ਜਿਹੜੀ ਖੁਸ਼ੀ। ਤੁਹਾਡੇ ਖੁਦ ਦਿਲ ਚ ਆਇਆ ਕਿ ਸਾਡੀ ਧੀ ਚਲੋ ਹਾਂ, ਘਰ ਬਿਲਕੁਲ, ਵਾਜੇ, ਜਿਵੇਂ ਖੁਸ਼ ਸਾਡੇ ਹੈ। ਦੋਤਰੇ ਨੇ ਹੈ ਹਾਂ। ਉਹਨਾਂ ਦੀ ਮਾਂ ਦਾ ਸਾਇਆ ਉਸ ਨਾ ਜਾਏ, ਜਿਹੜੀ ਪਤਾ ਕੀ ਕੋ ਤੁਹਾਡੇ ਦਿਲ ਚ ਇੱਕ ਆਇਆ ਇਹ ਬੱਚੀ ਜੇ, ਅੱਛਾ, ਇੱਕ ਇਹਦੇ ਤੋਂ ਛੋਟੀ ਹੈ, ਇਹ ਉਹਦੀ ਬੇਟੀ, ਇਹ ਤੁਹਾਡੀ ਬੇਟੀ ਬੇਟੀ ਦੀ ਬੇਟੀ ਹੈ? ਹਾਂਜੀ। ਅੱਛਾ ਅੱਛਾ ਕਿਹ ਬੱਚੀ? ਇੱਕ ਬੱਚਾ ਇੱਥੇ ਪਾਉਂਦਾ ਪਿਆ। ਅੱਛਾ ਅੱਛਾ ਠੀਕ ਹੈ, ਹੂੰ ਯਕੀਨ ਹੈ ਹੂੰ ਘੜੀ ਘੜੀ ਬਾਅਦ ਆਉਣੇ 10 ਰੁਪਏ ਦਵੋ, 5 ਦਵੋ, ਹੂੰ ਕੁਲਫੀ ਆਈ ਹੈ, ਕੁਲਫੀ ਲੈਣੀ ਹੈ, ਦਹੀਂ ਦਾ ਭਾਈ, ਹੂੰ ਦਹੀਂ ਦਾ। ਅੱਛਾ ਫਿਰ ਕੀ ਫੈਸਲਾ ਕੋਹਾਂ ਕੀਤਾ? ਫੈਸਲਾ ਇਹ ਕੀਤਾ ਵੀ ਤੁਸੀਂ ਆਪਣਾ ਘਰ ਬਣਾਓ, ਹੂੰ ਪਾਣੀ ਲਵਾਓ, ਬਾਸ ਬਣਵਾਓ, ਹਰ ਚੀਜ਼ ਕਲੀਅਰ ਕਰੋ, ਹੂੰ ਫਿਰ ਕੋਈ ਮੁਨਸਬ ਬੰਦੇ ਨੂੰ ਅਸੀਂ ਲੱਭਾਂਗੇ ਉਧਰੋਂ ਹੂੰ ਜਿਹੜਾ ਤੁਹਾਨੂੰ ਪੁੱਛਣ ਵਾਲਾ ਵੀ ਹੋਏ। ਅੱਛਾ ਬੱਚੀ ਨੂੰ ਅਸੀਂ ਮੁਸਲਮਾਨ ਕਰਕੇ ਤੇ ਉਸ ਬੰਦੇ ਦੇ ਨਾਲ ਤੋਰ ਲਾਂਗੇ। ਇਹਨੂੰ ਵੀ ਇਹੀ ਇਜਾਜ਼ਤ ਦੇਣੇ ਵੀ ਮੁਸਲਮਾਨ ਹੋ ਜਾਵੇ? ਹਾਂਜੀ, ਬਾਕੀ ਉੱਥੇ ਨਹੀਂ ਜਾ ਕਰਨਾ, ਅਸੀਂ ਆਪਣੇ ਹੱਥ ਨਾਲ ਕਰਾਂਗੇ। ਅੱਛਾ ਅੱਛਾ ਹਾਂ, ਵੀ ਆਪ ਹੀ ਇੱਥੇ ਕਹਿ ਦਾਂਗੇ ਮੌਲਵੀ ਨੂੰ ਬਿਲਕੁਲ ਬਿਲਕੁਲ ਬੁਲਾ ਕੇ ਬਿਲਕੁਲ ਚਲੋ ਬਿਲਕੁਲ ਮੁਸਲਮਾਨ ਕਰ ਲਓ। ਹਾਂਜੀ ਹਾਂਜੀ, ਹਜੇ ਬੱਚੀ ਹੋਈ ਨਹੀਂ ਮੁਸਲਮਾਨ? ਨਹੀਂ ਹੈ ਜੀ। ਅੱਛਾ ਅੱਛਾ ਜਿਹੜੀ ਤੁਸੀਂ ਉਹਨਾਂ ਨੂੰ ਕਿਹਾ ਕਿ ਆਪਣਾ ਲਹਿਦਾ ਘਰ ਕਰੇ, ਮੁੰਡੇ ਨੂੰ ਕਿਹਾ ਲੈਦਾ ਘਰ ਕਰੋ। ਉਹਦੇ ਭਰਾ ਹੋਣੇ ਨਾ ਹੋਰ ਨਾਲ ਵੀ ਤੂੰ ਆਪਣਾ ਘਰ ਲਹਿਦਾ ਕਰ ਲੈ ਬਣਾ ਲੈ। ਭਰਾ ਉਹਦੇ ਹੈ ਨਾ, ਉਹ ਸਿੱਖ ਹਜੇ ਹਿੰਦੂ ਨੇ? ਹਾਂ, ਇੱਕ ਹਿੰਦੂ ਹੈ, ਇੱਕ ਮੁਸਲਮਾਨ ਹੋਇਆ ਦਾ, ਉਹ ਤੇ ਲੈਦਾ ਰਹਿੰਦਾ ਨਾ। ਅੱਛਾ ਅੱਛਾ ਠੀਕ ਹੈ, ਹੂੰ ਉਹ ਲੈਦਾ ਰਹਿੰਦਾ। ਹੂੰ ਬਾਕੀ ਜਿਹੜਾ ਲੈਦਾ ਰਹਿੰਦਾ ਉਹਦਾ ਤੇ ਲੈਦਾ ਘਰ ਹੈ, ਹੂੰ ਉਹਦੇ ਆਪਣਾ ਘਰ ਵਸਾਉਂਦਾ ਪਿਆ, ਇਹ ਵੀ ਆਪਣਾ ਘਰ ਬਣਾਉਣ, ਇਹ ਵੀ ਵਸਾਉਣ, ਹੂੰ ਸਾਨੂੰ ਕੋਈ ਇਤਰਾਜ਼ ਨਹੀਂ। ਹੂੰ ਧੀਆਂ ਵਾਲਿਆਂ ਦੇ ਹਮੇਸ਼ਾ ਵਾਸਤੇ ਥਿਰ ਜਿਹੜੇ ਨਾ ਇਹ ਡਿੱਗੇ ਹੀ ਹੁੰਦੇ ਨੇ। ਇੱਕ ਤੁਹਾਡੀ ਭੈਣਾਂ ਨੇ ਘਰ ਬੈਠੀ ਨੂੰ ਫਾਲਾ ਜਿਹਾ ਵੇਖਿਆ ਇੱਕ ਘਰ ਬੈਠੀ ਹੈ, ਉਹ ਤੁਹਾਨੂੰ ਪਤਾ ਹੈ। ਠੀਕ ਹੈ, ਪਰੇਸ਼ਾਨੀਆਂ ਤਾਂ ਹੈ ਨਾ ਬੜੀਆਂ ਭਾਜੀ ਤੁਹਾਨੂੰ? ਪਰੇਸ਼ਾਨੀਆਂ ਪੂਰੇ ਘਰ ਦੇ ਵੀ ਪਰੇਸ਼ਾਨੀਆਂ ਨੇ। ਕੋਈ ਅੱਲਾਹ ਵਾਰਸ ਅੱਲਾਹ ਕਰੇਗਾ ਸਾਰਾ। ਠੀਕ ਹੈ, ਮਾਲਕ ਦੀ ਰਾਹ ਤੇ ਇਹ ਆਪਣੀ ਜਗ੍ਹਾ ਸਾਰੀ ਹੈ, ਸ਼ਾਮਲਾਟ ਹੀ ਹੈ, ਇਹਨਾਂ ਲੋਕਾਂ ਦੀ ਗਿਆ। ਹਾਂ ਠੀਕ ਹੈ, ਹੂੰ ਸਾਡੇ ਵੱਡਿਆਂ ਨੂੰ ਦਿੱਤੀ ਹੈ, ਫਿਰ ਤੁਹਾਡੀ ਇਹ ਜਗ੍ਹਾ ਭਾਈ, ਹੂੰ ਤੁਸੀਂ ਤਾਂ ਬੈਠੇ ਰਹੋ ਸ਼ਾਮ ਬੈਠੇ ਰਹੋ, ਇਹ ਕਬਜ਼ਾ ਸਾਡਾ ਹੀ ਹੈ। ਅੱਛਾ ਅੱਛਾ ਹਾਂ, ਸਹੀ ਇਹ ਡੰਗਰ ਜਿਹੜੇ ਨਾ ਆਰਜੀ ਤੌਰ ਤੇ ਜਿਹੜੇ ਨਾ ਮੁਸਲਮਾਨਾਂ ਬੰਨੇ ਨੂੰ ਬੰਨੇ ਜਿਵੇਂ ਬੰਦੀ ਨੇ ਮਾਰ ਲਿਆ ਜਿਵੇਂ ਪਿਆਰ ਮੁਹੱਬਤ ਨਾਲ ਬੰਦੇ, ਅੱਛਾ। ਜ਼ਬਰਦਸਤੀ ਇਹਨਾਂ ਦੀ ਵੀ ਕੋਈ ਨਹੀਂ, ਜ਼ਬਰਦਸਤੀ ਨਾਲ ਹੀ ਅੱਛਾ ਅੱਛਾ ਉਂਝ ਮੇਰੇ ਛਾਵੇਂ ਬੰਨ ਗਏ ਨੇ ਵੀ ਚਲੋ। ਛਾਵੇਂ ਬਣ ਗਏ। ਹਾਂ, ਤੇ ਉਹ ਬੱਕਰੀਆਂ ਆਪਣੀਆਂ ਦੋ ਜਿਹੜੀਆਂ ਸਾਹਮਣੇ ਬਜੀ? ਬੱਕਰੀਆਂ ਉਹੋ ਹੀ ਦੋ ਰਹਿ ਗਈਆਂ ਤੇ ਬਾਕੀ ਜਿਹੜਾ ਨਾ ਹੂੰ ਸਾਰਾ ਹੀ ਕੰਮ ਮਿਲਿਆ ਮੀਟ ਹੋ ਗਿਆ ਵਾ, ਕੋਈ ਸ਼ੈ ਨਹੀਂ ਰਹਿ ਗਈ। ਹੂੰ ਹਾਂ, ਬਾਕੀ ਕੋਈ ਸ਼ੈ ਨਹੀਂ ਹੈ। ਬਾਕੀ ਇਹ ਭਾਈ ਸਾਡੇ ਗੁਗਲਾ ਸ਼ਿਕਵਾ ਨਹੀਂ ਤੁਹਾਨੂੰ ਆਇਆ ਕਿਸੇ ਤੋਂ? ਕਦੀ ਆਪਣੇ ਦੀ ਯਾਦ ਨਹੀਂ ਵੀ ਸਾਡਾ ਧਰਮ ਇੱਥੇ ਹੋਰ ਹੁੰਦਾ? ਇਹਨਾਂ ਕਦੀ ਇੰਜ ਦਾ ਦੇਣ ਚ ਆਇਆ ਕਦੀ? ਵੇਖੋ ਆਉਂਦਾ ਵੀ ਹੈ, ਮਿਸ਼ਨ ਜੇ ਹੋਏ ਕਦੀ ਵੀ ਤੁਸੀਂ ਯਾਰ ਆਉਂਦਾ ਵੀ ਹੈ। ਸਾਡੇ ਹੋਰ ਵੇਖੋ ਭਾਜੀ ਤੁਸੀਂ ਸਾਡੇ ਪਾਕਿਸਤਾਨੀ ਹੋ। ਹਾਂ, ਮੈਂ ਇੱਕ ਵੈਸੇ ਗੱਲ ਕਰਾਂ ਨਾਰਾਜ਼ ਨਾ ਹੋ ਜਾਏ, ਮੈਨੂੰ ਕਿਵੇਂ ਦੀ ਗੱਲ ਕਿਉਂ ਕਰਾਂ? ਹਾਂਜੀ ਹਾਂਜੀ ਆਪਣਾ ਜਿਹੜਾ ਆਪਣਾ ਹੀ ਹੁੰਦਾ, ਭਾਵੇਂ ਜਿੰਨਾ ਮਰਜ਼ੀ ਕੋਈ ਵੀ ਧਰਮ, ਹੁਣ ਮੁਸਲਮਾਨਾਂ ਨੂੰ ਮੁਸਲਮਾਨ ਸਾਨੂੰ ਜ਼ਿਆਦਾ ਹੋਣਾ, ਹਾਂਜੀ। ਤੁਹਾਡੇ ਨਾਲ ਵੀ ਪਿਆਰ ਹੈ ਨਾ? ਬਿਲਕੁਲ ਤੁਸੀਂ ਸਾਡੇ ਪਾਕਿਸਤਾਨੀ ਹੋ, ਕੋਈ ਇਨਸਾਨ ਹੋ, ਹਾਂ। ਕਦੀ ਐਵੇਂ ਤਾਂ ਨਹੀਂ ਹੈ ਕਿ ਯਾਰ ਮੇਰਾ ਹੋਰ ਧਰਮ ਦੇ ਹੁੰਦੇ ਸਾਡੇ, ਸ਼ਾਇਦ ਸਾਡੀ ਐਵੇਂ ਦੀ ਗੱਲ ਨਾ ਹੁੰਦੀ, ਜਾਂ ਹੋਰ ਮੇਰੇ ਇੱਥੇ ਵਾਵਾ ਘਰ ਹੁੰਦੇ, ਯਾਨੀ ਕਦੀ ਐਵੇਂ ਦੀ ਗੱਲ ਹੈ? ਨਹੀਂ ਕੋਈ ਨਹੀਂ ਆਉਂਦੀ ਇਹ ਗੱਲ। ਅੱਛਾ ਅੱਛਾ ਹਾਂ, ਇਹ ਗੱਲ ਕੋਈ ਨਹੀਂ ਆਉਂਦੀ। ਚੜ੍ਹਦੇ ਪੰਜਾਬੋਂ ਬੜੇ ਇਧਰ ਯੂਟਿਊਬਰ ਤੇ ਬੜੇ ਉਹ ਹਾਂ, ਆਉਂਦੇ ਨੇ ਘੁੰਮਣ ਫਿਰਨ ਇਧਰ, ਆਪਣੇ ਸਟੇ ਕੁਝ ਅਦਾਕਾਰ ਵੀ ਹੁੰਦੇ ਨੇ ਜਾਂ ਹੋਰ ਕਈ ਆਉਂਦੇ ਨੇ, ਤੁਹਾਨੂੰ ਕੋਈ ਮਿਲਣ ਵੀ ਕਦੀ ਆਇਆ ਕਿ ਨਹੀਂ? ਕੋਈ ਨਹੀਂ ਮਿਲਣਾ ਹੁੰਦਾ। ਕੋਈ ਪੁੱਛਦਾ ਨਹੀਂ? ਨਾ ਨਾ, ਇਹ ਲੋਕ ਵੇਖ ਲਓ ਜੀ ਤੁਸੀਂ ਉੱਥੋਂ ਕਿੰਨੇ ਆਉਂਦੇ ਜੀ, ਕਈ ਯੂਟਿਊਬਰ ਆਏ ਪਿਛਾਂ ਜੇ, ਡਾਕਟਰ ਯਾਤਰੀ ਆਇਆ, ਹਾਂ ਉਹ ਜਿਹੜੇ ਨੇ ਉਹ ਦੋ ਜੀ ਨੇ, ਦੋਵੇਂ ਜਣੇ ਕੀ ਉਹਦਾ ਨਾਂ ਰਿਪਨ ਖੁਸ਼ੀ ਕੇ, ਉਹ ਆਏ, ਉਹ ਇੱਥੇ ਆਣ ਕੇ ਹੋਰ ਸਾਰਾ ਕੁਝ ਵੇਂਦੇ ਨੇ। ਜਿਹੜੇ ਇੱਥੇ ਵਸਦੇ ਨੇ ਹਿੰਦੂ ਜਾਂ ਸਿੱਖ, ਉਹਨਾਂ ਨੂੰ ਚਾਹੀਦਾ ਇੱਥੇ ਵੀ ਆਣ ਕੇ ਉਹਨਾਂ ਨੂੰ ਮਿਲਣ, ਹਾਲ ਵਾਲ ਪੁੱਛਣ। ਚਲੋ ਇਹਨਾਂ ਦਾ ਥੋੜਾ ਇਹ ਨਹੀਂ ਇਹ ਘਰ ਜਿੱਥੇ ਵੀ ਪੂਰੇ ਆਪਣੇ ਸਾਡੇ ਪੰਜਾਬ 'ਚ ਜਾਂ ਜਿੱਥੇ ਵੀ ਸਿੰਧ ਵਾਲੇ ਸਾਈਡ ਤੇ ਤਾਂ ਬਹੁਤ ਜ਼ਿਆਦਾ ਨਾ, ਹਾਂ, ਜਿੱਥੇ ਨਹੀਂ ਹੈਗਾ, ਜਿੱਥੇ ਇੱਕ ਘਰ ਜਿਵੇਂ ਹੁਣ ਇੱਥੇ ਲਾਗੇ ਲਾਗੇ ਕੋਈ ਹਿੰਦੂ ਨਹੀਂ ਹੈਗਾ, ਇਹਨਾਂ ਕੱਲਿਆਂ ਦਾ ਘਰ ਹੈ। ਚਲੋ ਇਹਨੂੰ ਆਪਣਾ ਪਾਣੀ ਜਿਹੜਾ ਆਣਗੇ ਥੋੜਾ ਇਹਨਾਂ ਨੂੰ ਹੋਏਗਾ ਚੱਲ ਸਾਡੇ ਵੀ ਕੋਈ ਸਾਨੂੰ ਮਿਲਣ ਆਉਂਦਾ, ਉਹਨਾਂ ਨੂੰ ਚਾਹੀਦਾ ਇੱਥੇ ਆਣ ਕੇ ਨਾ ਹਾਲ ਵਾਲ ਵੀ ਪੁੱਛੋ। ਉੱਥੋਂ ਹੁੰਦੇ ਨੇ ਆਣ ਕੇ ਟਿਕਟਾਂ ਕਰਾਉਣ, ਮਿਲਣ ਤੁਰ ਪਓ ਜੀ, ਐ ਨੂੰ ਜਾਓ ਜੀ, ਆਉਣ ਨੂੰ ਜਾਓ ਜੀ, ਕੋਈ ਇਹਨਾਂ ਨੂੰ ਪੁੱਛ ਲਿਆ ਕਰੋ। ਵੱਡੇ ਵੱਡੇ ਲੋਕਾਂ ਨੂੰ ਮਿਲਦੇ ਨੇ। ਹਾਂ, ਮੇਰੀ ਗੱਲ ਦਾ ਲੱਗੇਗੀ ਤੇ ਬੁਰੀ, ਲੇਕਿਨ ਮੈਂ ਕਹਿੰਦਾ ਕਿ ਜੇ ਤੁਸੀਂ ਆਉਂਦੇ ਹੋ ਇਹਨਾਂ ਨੂੰ ਆਣ ਕੇ ਚਲੋ ਮਿਲ ਲਿਆ ਕਰੋ। ਲਾਜ਼ਮੀ ਤੁਸੀਂ ਇਹਨਾਂ ਕੋਲ ਆਣ ਕੇ ਕਰੋੜਾਂ ਰੁਪਏ ਦੇਵੋ, ਉਂਝ ਹੀ ਆਣ ਕੇ ਮਿਲ ਲਿਆ ਕਿ ਯਾਰ ਸਾਡਾ ਰਹਿ ਰਿਹਾ, ਅਸੀਂ ਇਹਨਾਂ ਪਿਆਰ ਮੁਹੱਬਤ ਕੋਈ ਨਹੀਂ, ਹੌਸਲਾ ਜਿਹੜਾ ਹੋ ਜਾਂਦਾ ਵੀ ਮਿਲਣਾ ਚਾਹੀਦਾ ਆਣ ਕੇ ਲਾਜ਼ਮੀ। ਹਾਂਜੀ ਹਾਂਜੀ, ਤੇ ਇਹਨਾਂ ਨੂੰ ਕੋਈ ਹਾਲ ਵਾਲ ਪੁੱਛ ਲਿਆ ਕਰੋ ਕਿ ਇਹ ਸਹੀ ਨੇ, ਕਿਵੇਂ ਰਹਿ ਰਹੇ ਕਿਵੇਂ ਨਹੀਂ। ਸਾਨੂੰ ਫਿਰ ਕਮੈਂਟ ਕਰ ਦਿਓ ਤੁਸੀਂ ਕਿ ਤੁਸੀਂ ਡਰਾ ਕੇ ਬਿਠਾਇਆ, ਫਲਾਣ ਬਿਠਾਇਆ, ਤੁਹਾਡੇ ਸਾਹਮਣੇ ਹੁਣ ਆ ਬੈਠੇ ਹੋਏ ਨੇ, ਤੁਸੀਂ ਕਹਿੰਦੇ ਹੋ ਤਾਂ ਮੈਂ ਸਕਰੀਨ ਤੇ ਨੰਬਰ ਦੇ ਦੇਣਾ, ਮੈਂ ਇਹਨਾਂ ਦਾ ਆਪ ਰਾਬਤ ਕਰਕੇ ਪੁੱਛ ਲਿਆ ਕਿ ਡਰਾ ਕੇ ਬਿਠਾਇਆ ਕੀ ਹਾਂ ਬਿਲਕੁਲ ਨੰਬਰ ਦਿੰਦਾ ਤੁਹਾਡੇ ਸਾਹਮਣੇ ਬੈਠਾ ਹੋਇਆ। ਬਾਈ ਤੁਸੀਂ ਨੰਬਰ ਆਪਣਾ ਬੋਲ ਹੀ ਦਿਓ। 0308 ਹਾਂਜੀ, 4068 756। ਇਹ ਤੁਹਾਡੇ ਕੋਲ ਹੁੰਦਾ ਆਪਣਾ ਜ਼ਾਤੀ? ਹਾਂਜੀ, ਆਪਣਾ ਨੰਬਰ। ਤੇ ਤੁਹਾਡਾ ਨਾਜ਼ਰੀਨ, ਮੈਂ ਸਾਰੀ ਜਿਹੜੀ ਸਟੋਰੀ ਦੀ ਮੈਂ ਨਹੀਂ ਇੱਥੇ ਕੁਝ ਕਹਿਣਾ ਚਾਹਾਂਗਾ, ਤੇ ਮੈਂ ਕੋਈ ਗੱਲ ਕੀਤੀ ਤੁਸੀਂ ਤੇ ਸਿੱਖਾਂ ਜਾਂ ਹਿੰਦੂਆਂ ਕਹਿਣਾ ਜੇ ਇਹਨਾਂ ਮੁਸਲਮਾਨਾਂ ਨੇ ਕਰ ਦਿੱਤੀ, ਜੇ ਮੈਂ ਕਰ ਦਿੱਤੀ ਮੁਸਲਮਾਨਾਂ ਵਾਲੇ ਤੇ ਫਿਰ ਹਿੰਦੂ ਸਿੱਖ ਜਿਹੜੇ ਪਾਕਿਸਤਾਨੀ ਹੋ ਗਏ ਜਾਂ ਬਾਹਰ ਤੁਸੀਂ ਕਹਿਣਾ ਦੇਣੇ ਉਹਦਾ ਤੇ ਕਰਤੀ, ਸਾਡੇ ਵਾਸਤੇ ਸਾਰੇ ਇੱਕੋ ਜਿਹੇ ਨੇ। ਕਿਉਂ ਕ੍ਰੀਏਟਰ ਇੱਕ ਜਿਹੜਾ ਉਹ ਸਾਰਿਆਂ ਨੂੰ ਹੁੰਦਾ, ਸਾਡੇ ਜਿੰਨੇ ਵੀ YouTube ਵੀਡੀਓ ਵੇਖਦੇ ਨੇ ਸਾਡੀਆਂ, ਉਹ ਸਾਡੇ ਇੱਕ ਫੈਮਿਲੀ ਤਰ੍ਹਾਂ ਨੇ।
ਤੇ ਮੈਂ ਨਹੀਂ ਇਹ ਕੁਝ ਕਹਾਂਗਾ, ਤੁਹਾਡਾ ਤਾਂ ਫੈਸਲਾ ਸੁਣਨਾ ਕਿ ਇਹਨਾਂ ਜੋ ਫੈਸਲਾ ਕੀਤਾ ਸਹੀ ਹੈ ਜਾਂ ਕੀ ਹੈ। ਤੁਸੀਂ ਤੁਹਾਡੇ ਤੇ ਸਾਰਾ ਕੁਝ ਤੁਸੀਂ ਕਮੈਂਟ ਸਾਨੂੰ ਦੱਸਿਆ ਜੇ ਕਿ ਕੀ ਇਹਨਾਂ ਨਾਲ ਕੀ ਜ਼ਿਆਦਤੀ ਹੋ ਰਹੀ ਹੈ ਨਹੀਂ ਹੋ ਰਹੀ, ਜੋ ਵੀ ਹੈ। ਤੁਸੀਂ ਭਾਜੀ ਤੁਸੀਂ ਕੋਈ ਪੈਗਾਮ ਕੋਈ ਤੁਹਾਡੇ ਹੋਰ ਕੋਈ ਨਹੀਂ ਹੋਰ ਕੋਈ ਨਹੀਂ, ਗੁੱਸਾ ਗਿਲਵਾ ਨਹੀਂ ਗੁੱਸਾ ਹੈ ਨਹੀਂ, ਮਤਲਬ ਤੁਹਾਨੂੰ ਸੰਗਤ ਨਹੀਂ ਘੁੰਮਤ ਵੱਲ ਵੀ ਕੋਈ ਤੰਗੀ ਨਹੀਂ। ਅੱਛਾ ਨਾ ਦੁਨੀਆ ਆਪਣੇ ਰਿਸ਼ਤੇਦਾਰਾਂ ਦੇ ਮਿਲਣ ਡਈ ਬਸ। ਬਿਲਕੁਲ ਅੱਛਾ ਤੇ ਭਾਜੀ ਕਦੇ ਲਾ ਲਿਆ ਕਰ ਚੱਕਰ। ਅਸੀਂ ਨਾ ਬੜੇ ਹਿੰਦੂਆਂ ਦੇ ਕਰਨ ਦੇ ਇੰਟਰਵਿਊ, ਅਗਰ ਵੇਖੋ ਤੁਹਾਨੂੰ ਹੁੰਦਾ ਨਾ ਅਕੇਲਾਪਨ ਵੀ ਮਹਿਸੂਸ ਹੁੰਦਾ ਕਿ ਯਾਰ ਅਸੀਂ ਇਕੱਲੇ ਆ, ਮੈਂ ਬੜਿਆਂ ਦਾ ਕਰਦਾ ਪਿਆ। ਤੁਸੀਂ ਕਹਿੰਦੇ ਮੈਂ ਤੁਹਾਨੂੰ ਉਹਨਾਂ ਕਨੈਕਟ ਦੇ ਦੇਣਾ, ਚਲੋ ਤੁਸੀਂ ਇੱਕ ਦੂਸਰੇ ਨੂੰ ਜਾ ਕੇ ਮਿਲ ਮੁਲ ਆਇਆ ਕਰੋ। ਠੀਕ ਹੋ ਗਿਆ। ਕਦੇ ਦਿਲ ਕਰੇ ਬਿਨਾਂ ਲੇਕਿਨ ਵੇਖੋ ਨਾ ਦਿਲ ਕਰਦਾ ਤੁਹਾਡਾ ਉਹ ਰਕਸ਼ਾ ਟੁੱਟਾ ਜਿਹਾ ਖਲੋਤਾ ਹੋਇਆ ਵੀ ਉਹਦੇ ਨਾਲ ਮਜ਼ਦੂਰੀ ਕਰ ਦੋ। ਹਰ ਇੱਕ ਦਾ ਵੇਖੋ ਨਾ, ਮੈਂ ਵੀ ਕਹਿਣਾ ਯਾਰ ਮੈਂ ਦਿਹਾੜੀ ਮਾਰਾਂਗਾ, ਮੈਂ ਪਿੱਛੇ ਪੈ ਜਾਵਾਂਗਾ, ਮੈਂ ਕਹਾਂਗਾ ਕਿਤੋਂ। ਤੁਸੀਂ ਇੱਕ ਮਜ਼ਦੂਰ ਜੇ, ਲੇਕਿਨ ਤੁਸੀਂ ਕਿਤੇ ਜਿੱਦਾਂ ਵੇਖਿਆ ਕਿ ਮੈਂ ਅੱਜ ਜ਼ਿਆਦਾ ਕਮਾ ਲਿਆ, ਕੱਲ ਦੇ ਨਾਮ ਮੈਂ ਦਿਹਾੜੀ ਲਾਵਾਂ ਤੇ ਮੈਂ ਮੇਰਾ ਸਰ ਸਕਦਾ, ਉਦੋਂ ਜਾ ਕੇ ਉਹਨੂੰ ਫੇਰ ਕੇ ਮਿਲ ਆਇਆ ਕਰੋ। ਠੀਕ ਹੋ ਗਿਆ। ਜਿਹੜੇ ਇੱਥੇ ਰਹਿੰਦੇ ਨੇ ਦੂਰ ਪਿੰਡਾਂ ਵਿੱਚ ਕਈਆਂ ਵਿੱਚ ਆ ਜੇ ਤੇ ਮੈਂ ਤੇ ਉਹਨਾਂ ਤੁਹਾਨੂੰ ਰਾਬਤਾ ਤੁਹਾਡਾ ਕਰਵਾ ਸਕਣਾ ਫੋਨ ਤੇ ਜਾਂ ਜਾ ਕੇ ਮਿਲ ਮੁਲ ਲਿਆ, ਜਿਵੇਂ ਆਪਣਾ ਰਿਸ਼ਤੇਦਾਰਾਂ ਕੋਈ ਚਾਹੀਦਾ ਜਿਹੜਾ ਤੁਹਾਨੂੰ ਅਕੇਲਾਪਨ ਮਹਿਸੂਸ ਨਾ ਹੋਵੇ। ਦੇਖੋ ਵਜ੍ਹਾ ਪਤਾ ਕੀ ਹੈ, ਹਾਂਜੀ ਇੰਨੀ ਗੁੰਜਾਇਸ਼ ਨਹੀਂ ਹੁੰਦੀ ਕਿਸੇ ਕੋ ਮਿਲਣ ਦੀ, ਕਿਸੇ ਮਿਲਣ ਦੀ। ਇਹੀ ਤੇ ਮੈਂ ਕੀ ਗੱਲ ਕਰਾਂ, ਆਪਣਾ ਮਜ਼ਦੂਰ ਆਪਣੇ ਧੀਆਂ ਪੁੱਤਰਾਂ ਨੂੰ ਜਾ ਗਿਆ ਉੱਚਾ ਕਿੰਨੀ ਕੁ ਦੂਰ ਹੈ। ਅੱਛਾ ਠੀਕ ਹੈ, ਉੱਚਾ ਕਲਾਂ ਅੱਛਾ ਕਿੰਨੀ ਕੁ ਦੂਰ ਹੈ। ਅਸੀਂ ਬੱਚੀ ਆ ਮੇਰੀ ਉੱਥੇ, ਬੱਚਾ ਬੇਟੀ ਹੈ ਸ਼ਾਦੀशुदा। ਦੂਸਰੀ ਜਿਹੜੀ ਸ਼ਾਦੀ ਹੋਈ ਹਾਂਜੀ ਉਹ ਸਹੀ ਭਾਜੀ ਸੁਖੀ ਹੋ ਸੁਖੀ ਹੈ, ਨਹੀਂ ਕੋਈ ਪਰੇਸ਼ਾਨੀ ਨਹੀਂ। ਅੱਛਾ ਉਹ ਠੀਕ ਨਾ ਆਪਣੇ ਘਰ ਅੱਲਾਹ ਖੁਸ਼। ਬੇਟੀਆਂ ਪੜੀਆਂ ਸਨ ਥੋੜੀ ਬਹੁਤੀ ਕਿ ਨਹੀਂ? ਉਹ ਵੀ 10 ਪੜ੍ਹੀ ਆ। ਅੱਛਾ ਬੱਚੀਆਂ ਨੂੰ 10 ਕਰਾਈਆਂ ਨੇ। ਇਹ ਬੱਚੀ ਜਿਹੜੀ ਆਈ ਘਰ ਬੈਠੀ ਜਿਹੜੀ ਇਹ ਜਿਹੜੀ ਬੱਚੀ ਇਹਨੂੰ ਨਹੀਂ ਅਸੀਂ ਸਕੂਲੇ ਭੇਜਿਆ, ਘਰ ਦਾ ਕੰਮ ਕਰਦੀ। ਅੱਛਾ ਠੀਕ ਹੈ। ਬਾਕੀ ਸਾਰੀਆਂ ਬੱਚੀਆਂ ਮੇਰੀਆਂ ਪੜੀਆਂ ਨੇ। ਅੱਛਾ 4 ਦੀ 4, ਇੱਕ ਦਾ 10ਵੀਂ ਦਾ ਹੁਣ ਪੇਪਰ ਹੁੰਦੇ ਪਏ ਨੇ। ਉਹਨੂੰ ਵੀ ਅਸੀਂ ਘਰ ਸਿਲਾਈ ਦਾ ਕੰਮ ਜਿਹੜਾ ਨਾ, ਯਾਨੀ ਆਪਣੇ ਜਦੋਂ ਵਿਆਹੀ ਜਾਇਦਾ ਉਹਨੂੰ ਥੋੜਾ ਬਹੁਤ ਆਪਣਾ ਕਰ ਬੱਚੀਆਂ ਬੈਠੀਆਂ, ਉਹ ਨਹੀਂ ਖੜਿਆ, ਬੱਚੀਆਂ ਬੈਠੀਆਂ ਨੇ ਸਿਲਾਈ ਤੇ ਲਾਈ ਦੀਆਂ ਨੇ। ਆਪਣੀ ਮੁਸਲਮਾਨ ਵੀ ਹੈ ਨੇ। ਅੱਛਾ ਸਾਡੀਆਂ ਬੱਚੀਆਂ ਮੇਰੀਆਂ ਬੈਠੀਆਂ ਨੇ, 4-5 ਬੱਚੀਆਂ ਬੈਠੀਆਂ ਨੇ, ਉਹ ਸਿਲਾਈ ਦਾ ਕੰਮ ਸਿੱਖਦੀਆਂ ਪਈਆਂ। ਮੁਸਲਮਾਨਾਂ ਦੇ ਬੱਚਿਆਂ ਵਿੱਚ ਵੀ ਮੇਰੀ ਬੱਚੀ ਕੋਲੋਂ ਕੰਮ ਸਿੱਖਦੀਆਂ ਪਈਆਂ। ਠੀਕ ਹੈ, ਮੁਸਲਮਾਨਾਂ ਦੇ ਬੱਚੀਆਂ, ਮੁਸਲਮਾਨਾਂ ਦੀਆਂ ਬੱਚੀਆਂ। ਅੱਛਾ ਸਿਲਾਈ ਦਾ ਸਮਝਾ ਚੁੱਕੀ ਫੁੱਲ ਦਰਜਨ ਦੀ। ਬਿਲਕੁਲ ਵੇਖੋ ਪੜਾ ਕੇ ਤੇ ਇਹੋ ਹੀ ਕੰਮ ਸਿਖਾਇਆ ਵੀ ਆਪਣੇ ਘਰ ਬਹਿ ਕੇ ਕਰੋ। ਅਸੀਂ ਕਿਤੇ ਜਾ ਕੇ ਮਗਰ ਨਹੀਂ ਪਹੁੰਚ ਸਕਦੇ। ਠੀਕ ਹੈ, ਮਾੜੇ ਬੰਦੇ ਦੀ ਪਹੁੰਚ ਨਹੀਂ ਹੈ। ਅੱਛਾ ਭਾਜੀ ਆਖਰ ਤੇ ਸਿਰਫ ਮੈਂ ਇੱਕ ਸਵਾਲ ਤੁਹਾਡਾ ਕਰਾਂਗਾ ਤੇ ਮੈਨੂੰ ਸੱਚ ਦੱਸਿਆ, ਤੁਹਾਨੂੰ ਇੱਥੇ ਕਦੇ ਕਿਸੇ ਨੇ ਕਿਹਾ ਮੁਸਲਮਾਨ ਹੋ ਜਾਓ ਜਾਂ ਤੰਗ ਕੀਤਾ ਹੋਵੇ ਕਦੇ ਕਿਸੇ ਮੁਸਲਮਾਨ ਨੇ? ਬੜੀ ਦੁਨੀਆ ਕਿਹਾ ਮੁਸਲਮਾਨ ਹੋ ਜਾਓ, ਨਹੀਂ ਤੜੀ ਨਹੀਂ ਆਉਂ ਜੀ ਦਾਵਤ ਦੇ ਦਿਓ। ਮੈਂ ਵੇਖੋ ਮੈਂ ਤੁਹਾਨੂੰ ਕਹਿ ਸਕਣਾ ਕਿ ਭਾਜੀ ਤੁਸੀਂ ਮੁਸਲਮਾਨ ਹੋ ਜਾਓ ਯਾਰ, ਤੁਹਾਡਾ ਇੱਥੇ ਲੱਗ ਕੋਈ ਨਹੀਂ ਆ, ਮੈਂ ਕਹਿ ਸਕਣਾ ਨਾ ਕਹਿਣ ਨੂੰ ਤੁਹਾਡੀ ਮਰਜ਼ੀ ਹੋ ਨਾ ਹੋ। ਇੰਜ ਮੈਂ ਤੜੀ ਨਾ ਕਿਹਾ ਜਾਂ ਉਂਝ ਤੜੀ ਨਾਲ ਨਹੀਂ ਕੋਈ। ਅੱਛਾ ਯਾਰ ਕੱਲਾ ਘਰ ਹੋ, ਚਲੋ ਸਾਡੇ ਵਿੱਚ ਤੁਸੀਂ ਰਲ ਜਾਓ, ਇੰਜ ਕਹਿੰਦੇ ਨੇ। ਠੀਕ ਹੈ, ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਯਾਰ ਜਿੱਥੇ ਮਾਲਕ ਦੀ ਜ਼ਾਤ ਨੇ ਸਾਨੂੰ ਰੱਖਿਆ ਹੈ ਨਾ, ਅਸੀਂ ਉੱਥੇ ਬਿਹਤਰ। ਅਸੀਂ ਨਹੀਂ ਧਰਮ ਆਪਣਾ ਛੱਡਣਾ ਚਾਹੁੰਦੇ, ਅਸੀਂ ਆਪਣਾ ਧਰਮ ਨਹੀਂ ਛੱਡਣਾ। ਅੱਛਾ ਕੋਈ ਕਿਸੇ ਦੀ ਜਿਹੜੀ ਹੈ ਨਾ ਆ ਕੇ ਤੁਰ ਜਾਂਦੇ ਨੇ। ਅੱਛਾ ਵੇਖੋ ਮੈਂ ਇਸੇ ਤੋਂ ਕਹਿ ਰਿਹਾ ਨਾ, ਵੇਖੋ ਹੁਣ ਭਾਵੇਂ ਤੁਹਾਨੂੰ ਬੁਰੀ ਲੱਗੇ, ਮੈਂ ਤੇ ਸੱਚੀਆਂ ਗੱਲਾਂ ਕਰ ਦਿੰਦਾ ਉਹਨਾਂ ਕਿ ਜਿਵੇਂ ਮੈਂ ਇਹਨੂੰ ਕਹਿ ਰਿਹਾ, ਮੈਂ ਵੀ ਇਹਨੂੰ ਇਹ ਕਹਿ ਸਕਦਾ ਕਿ ਯਾਰ ਤੂੰ ਤੁਹਾਡਾ ਕੱਲਾ ਘਰ ਹੈ, ਤੁਸੀਂ ਕਿ ਮੁਸ਼ਕਲਾਂ ਇੰਨੀਆਂ ਵਿੱਚ ਰਹਿਣ ਦੇ, ਤੁਸੀਂ ਮੁਸਲਮਾਨ ਹੋ ਜਾਓ, ਚਲੋ ਸਾਰੇ ਤੁਹਾਡਾ ਪਿਆਰ ਮੁਹੱਬਤ ਕਰਨ ਲੱਗ ਪਣਗੇ। ਹੈ ਤੇ ਹੁਣ ਵੀ ਜਿਵੇਂ ਇਹਨਾਂ ਕੋਲ ਪਿਆਰ ਹੈ, ਭੈੜੇ ਬੰਦੇ ਹੁੰਦੇ ਨੇ, ਹਰ ਧਰਮਾਂ 'ਚ ਹੁੰਦੇ ਨੇ, ਉਹ 2-4 ਹੋਣਗੇ ਤੇ 98 ਤੁਹਾਡਾ ਪਿਆਰ ਵੀ ਕਰਦੇ ਹੋਣਗੇ ਮੁਸਲਮਾਨ ਸਾਰੇ ਘਰ। ਤੇ ਫਿਰ ਜਦੋਂ ਤੁਸੀਂ ਇਹਨਾਂ ਨੂੰ ਮਿਲਣਾ ਨਹੀਂ, ਆਣਾ ਨਹੀਂ, ਜਾਣਾ ਨਹੀਂ, ਇਹਨਾਂ ਕਿਸੇ ਕੋ ਖੈਰ ਖਬਰ ਨਹੀਂ ਲੈਣੀ, ਤੇ ਫਿਰ ਜ਼ਾਹਿਰ ਬਾਤ ਹੈ ਜੀ, ਫਿਰ ਇਹਨਾਂ ਦਿਲ 'ਚ ਵੀ ਹੈਗਾ ਯਾਰ ਚਲੋ ਸਾਡੇ ਵੀ ਸੁੱਖ ਹੋ ਜਾਏ ਤੇ ਅਸੀਂ ਵੀ ਇੰਜ ਕਨਵਰਟ ਹੋ ਜਾਂਦੇ ਹਾਂ। ਕੋਈ ਮਿਲੇ ਤੇ ਸਾਨੂੰ ਹੌਸਲਾ ਅਫਜ਼ਾਈ ਹੋ ਜਾਂਦੀ ਹੈ ਯਾਰ ਸਾਡਾ ਕੋਈ ਹੈ, ਸਾਡਾ ਕੋਈ ਹੈ। ਮੈਂ ਤੁਹਾਡਾ ਨੰਬਰ ਦਾਂਗਾ, ਤੁਹਾਨੂੰ ਕਾਲਾਂ ਕਰਕੇ ਤੁਹਾਨੂੰ ਹੌਸਲਾ ਦੇਣਗੇ ਤੁਹਾਡੇ ਧਰਮ ਵਾਲੇ ਹਿੰਦੂ। ਅੱਛਾ ਚੜ੍ਹਦੇ ਪੰਜਾਬ ਵੀ ਦੇਣਗੇ, ਇੱਥੇ ਨਾਲ ਵੀ ਦੇਣਗੇ, ਉਹ ਤੁਸੀਂ ਮਿਲਣ ਜਾਇਆ ਕਰੋ ਭਾਜੀ ਧਰਮ ਚੰਦ ਸਾਹਿਬ। ਠੀਕ ਹੈ, ਇੱਥੇ ਮਿਲ ਮੁਲਾ ਕਦੀ ਜਿੱਦਾਂ ਅੱਲਾਹ ਪਾਕ ਤੁਹਾਨੂੰ ਰੋਜ਼ ਜ਼ਿਆਦਾ ਦੇ ਦੇਵੇ, ਵੇਖਿਆ ਵੀ ਕੱਲ ਮੇਰਾ ਗੁਜ਼ਾਰਾ ਹੋ ਜਾਏਗਾ, ਕੱਲ ਨਾ ਮੈਂ ਰਕਸ਼ਾ ਚਲਾਵਾਂ। ਤੇ ਹੁਣ ਵੀ ਭਾਜੀ ਦੀ ਬੜੀ ਮਿਹਰਬਾਨੀ, ਰਕਸ਼ਾ ਲੈ ਕੇ ਚੱਲੇ ਹਨ। ਯਾਰ ਮਜ਼ਦੂਰ ਬੰਦਾ ਮਾੜਾ ਵਿਚਾਰਾ, ਉਹ ਵੇਖੋ ਇਹਦਾ ਰਕਸ਼ਾ ਖਲੋਤਾ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੁਣ, ਤੇ ਨਹੀਂ ਲੱਗ ਗਿਆ। ਹੁਣ ਮੈਨੂੰ ਜਿਹੜਾ ਇਹਨਾਂ ਕੋਲ ਜੱਤ ਲੈਣੇ ਆ, ਕਿਉਂਕਿ ਇਹ ਵੀ ਵਿਚਾਰਾ ਆਪਣਾ ਦਿਹਾੜੀ ਲਾਵੇ ਜਾ ਕੇ ਤੇ ਆਪਣਾ ਕੰਮ ਆਪਣੇ ਬੱਚਿਆਂ ਵਾਸਤੇ ਰੋਜ਼ ਕਮਾ ਕੇ ਲਿਆ। ਭਾਜੀ ਤੁਹਾਡੀ ਬੜੀ ਮਿਹਰਬਾਨੀ, ਠੀਕ ਹੈ, ਸਾਨੂੰ ਇਹਨਾਂ ਕੋਲ ਟਾਈਮ ਦਿੱਤਾ ਤੇ ਬੜੀ ਮਿਹਰਬਾਨੀ। ਕਮੈਂਟਾਂ ਵਿੱਚ ਲਾਜ਼ਮਨ ਦੱਸਿਆ ਕਿ ਤੁਹਾਡੀ ਰਾਏ ਕੀ, ਜੋ ਵੀ ਤੁਸੀਂ ਕਹਿਣਾ ਚਾਹੋ ਕਹਿ ਸਕਦੇ ਜੇ। ਤੇ ਮਿਲਣੇ ਇੱਕ ਨਵੀਂ ਵੀਡੀਓ ਨਾਲ ਭਾਜੀ। ਧਰਮਚੰਦ ਸਾਹਿਬ ਤੁਹਾਡੀ ਬੜੀ ਮਿਹਰਬਾਨੀ, ਦੁਬਾਰਾ ਤੁਹਾਨੂੰ ਕਹਾਂਗਾ। ਤੇ ਤੁਹਾਡੇ ਨਾਲ ਮੈਂ ਫਿਰ ਵੀ ਉਹ ਕੀ ਕਹਿੰਦੇ ਸੰਬੰਧ ਰੱਖਾਂਗਾ ਕਾਲ ਤੇ, ਠੀਕ ਹੈ, ਜਿਵੇਂ ਪੰਜਾਬੀ ਜ਼ਬਾਨ ਸਾਡਾ। ਠੀਕ ਹੈ, ਤੇ ਤੁਹਾਨੂੰ ਹਾਲ ਹਲਵਾ ਤੁਹਾਨੂੰ ਪੁੱਛਦੇ ਰਹਾਂਗਾ, ਕੋਈ ਨਹੀਂ ਮਸਲਾ। ਠੀਕ ਹੈ ਜੀ, ਠੀਕ ਹੈ। ਤੇ ਬੜੀ ਮਿਹਰਬਾਨੀ ਨਾਜ਼ਰੀਨ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਜ਼ਮੀ ਵੀਡੀਓ ਨੂੰ। ਮੈਂ ਤੁਹਾਨੂੰ ਅਕਸਰ ਇੰਨਾ ਜ਼ਿਆਦਾ ਨਹੀਂ ਜ਼ੋਰ ਦਿੰਦਾ, ਲੇਕਿਨ ਇਹ ਵੀਡੀਓ ਮੈਂ ਤੁਹਾਨੂੰ ਲਾਜ਼ਮੀ ਕਹਾਂਗਾ ਜ਼ਿਆਦਾ ਸ਼ੇਅਰ ਕਰਨੀ। ਬੜੀ ਮਿਹਰਬਾਨੀ ਤੁਹਾਡੀ, ਮਿਲਾਂਗੇ ਨਵੀਂ ਵੀਡੀਓ ਨਾਲ। ਅੱਲਾਹ ਹਾਫਿਜ਼।